ਬੇਅਦਬੀ ਦੇ ਇਨਸਾਫ 'ਚ ਹੋ ਰਹੀ ਦੇਰੀ ਦੇ ਰੋਸ ਵਜੋਂ ਪ੍ਰਭਦੀਪ ਸਿੰਘ ਨੇ ਸਰਕਾਰੀ ਨੌਕਰੀ ਤੋਂ ਦਿੱਤਾ ਅਸਤੀਫਾ। ਜੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਲਾਠੀਚਾਰਜ ਦਾ ਦਿੱਤਾ ਮੂੰਹ ਤੋੜ ਜਵਾਬ। ਦਿੱਲੀ ਐਲਜੀ ਵੀਕੇ ਸਕਸੈਨਾ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ। ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ 'ਚ ਪਹਿਲੀਆਂ 10 ਭਾਸ਼ਾਵਾਂ 'ਚ ਕੀਤਾ ਗਿਆ ਸ਼ਾਮਿਲ। ਬੇਅਦਬੀ ਇਨਸਾਫ ਵਿੱਚ ਹੋ ਰਹੀ ਦੇਰੀ ਅਤੇ ਆਪਣੇ ਖਿਲਾਫ ਕੂਟ ਪ੍ਰਚਾਰ ਦੇ ਖਿਲਾਫ ਫਰੀਦਕੋਟ ਵਿੱਚ ਬੇਅਦਬੀ ਖਿਲਾਫ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਭਾਵੁਕ ਹੋ ਗਏ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਪ੍ਰਭਦੀਪ ਸਿੰਘ ਦੇ ਸਰਕਾਰੀ ਨੌਕਰੀ ਤੋਂ ਅਸਤੀਫੇ ਦਾ ਵੱਡਾ ਐਲਾਨ ਕੀਤਾ। ਇਹ ਨੌਕਰੀ ਉਹਨਾਂ ਨੂੰ ਗੋਲੀकांड ਵਿੱਚ ਪਿਤਾ ਦੀ ਮੌਤ ਤੋਂ ਬਾਅਦ ਦਿੱਤੀ ਗਈ ਸੀ। ਸੁਖਰਾਜ ਸਿੰਘ ਨੇ ਕਿਹਾ ਕਿ ਸਾਡੇ ਪਿਤਾ ਦੇ ਕਾਤਲਾਂ ਦੇ ਖੂਨੀਆਂ ਨੂੰ ਨਹੀਂ ਫੜਿਆ ਗਿਆ ਅਤੇ ਗੁਰੂ ਸਾਹਿਬ ਦੇ ਬੇਅਦਬੀ ਦੇ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਅਸੀਂ ਇਸ ਨੌਕਰੀ ਦਾ ਕੀ ਕਰਨਾ ਹੈ। ਉਹਨਾਂ ਦਾਅਵਾ ਕੀਤਾ ਕਿ 7 ਜਨਵਰੀ ਨੂੰ ਅਸੀਂ ਬੇਅਦਬੀ ਮੋਰਚੇ ਤੋਂ ਆਰ-ਪਾਰ ਦੀ ਲੜਾਈ ਦਾ ਐਲਾਨ ਕਰਾਂਗੇ। ਜਿਹੜੇ ਲੋਕ ਉਹਨਾਂ ਖਿਲਾਫ ਫੰਡਿੰਗ ਦਾ ਕੂੜ ਪ੍ਰਚਾਰ ਕਰ ਰਹੇ ਹਨ ਉਹ ਭਾਵੇਂ ਇਸ ਮੋਰਚੇ ਵਿੱਚ ਸ਼ਾਮਿਲ ਨਾ ਹੋਣ। ਉਹਨਾਂ ਦੋਵੇਂ ਸੜਕਾਂ ਖੋਲ੍ਹਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੁਝ ਲੋਕ ਧੁੰਦ ਨਾਲ ਹੋ ਰਹੀਆਂ ਦੁਰਘਟਨਾਵਾਂ ਨੂੰ ਲੈ ਕੇ ਵੀ ਉਹਨਾਂ ਵੱਲੋਂ ਸੜਕ ਜਾਮ ਕਰਨ ਨੂੰ ਜ਼ਿੰਮੇਵਾਰ ਦੱਸਦੇ ਹੋਏ ਉਹਨਾਂ ਨੂੰ ਘੇਰ ਰਹੇ ਹਨ, ਜਦਕਿ ਅਜਿਹਾ ਨਹੀਂ ਹੈ। ਦੁਰਘਟਨਾ ਲਈ ਧੁੰਦ ਜ਼ਿੰਮੇਵਾਰ ਹੈ, ਫਿਰ ਵੀ ਉਹ ਅਜਿਹੇ ਲੋਕਾਂ ਦੇ ਕੂੜ ਪ੍ਰਚਾਰ ਨੂੰ ਰੋਕਣ ਦੇ ਲਈ ਸੜਕ ਖੋਲ੍ਹ ਰਹੇ ਹਨ। ਉਹਨਾਂ ਨੇ ਸਰਕਾਰ ਤੇ ਧਰਨੇ ਨੂੰ ਖਤਮ ਕਰਨ ਲਈ ਸਾਜ਼ਿਸ਼ ਦਾ ਵੀ ਇਲਜ਼ਾਮ ਲਗਾਇਆ ਹੈ। 15 ਦਸੰਬਰ ਨੂੰ ਬੇਅਦਬੀ ਦੇ ਖਿਲਾਫ ਸੁਖਰਾਜ ਸਿੰਘ ਨੇ ਵੱਡਾ ਐਲਾਨ ਕਰਨ ਦਾ ਫੈਸਲਾ ਲਿਆ ਸੀ, ਪਰ ਸੰਗਤਾਂ ਦੇ ਇਕੱਠ ਨਾ ਹੋਣ ਦੀ ਵਜ੍ਹਾ ਕਰਕੇ ਸਿਰਫ ਸੜਕ ਜਾਮ ਕਰਨ ਦਾ ਹੀ ਐਲਾਨ ਕੀਤਾ ਗਿਆ। ਸੁਖਰਾਜ ਸਿੰਘ ਦਾ ਇਲਜ਼ਾਮ ਹੈ ਕਿ 15 ਤਰੀਕ ਨੂੰ ਸੰਗਤ ਇਸ ਲਈ ਨਹੀਂ ਪਹੁੰਚੀ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਸੀ। ਸਿਰਫ ਇੰਨਾ ਹੀ ਨਹੀਂ, ਸੁਖਰਾਜ ਨੇ ਇਲਜ਼ਾਮ ਲਗਾਇਆ ਕਿ ਮੀਡੀਆ ਕਵਰੇਜ ਦੇ ਜ਼ਰੀਏ ਲੋਕਾਂ ਤੱਕ ਮੋਰਚੇ ਦੀ ਗੱਲ ਨਾ ਪਹੁੰਚੇ। ਇਸ ਵਾਸਤੇ ਸਰਕਾਰ ਜਾਣਬੁੱਝ ਕੇ ਵੱਡਾ ਪ੍ਰੋਗਰਾਮ ਰੱਖਦੀ ਹੈ ਤਾਂ ਕਿ ਮੀਡੀਆ ਕਵਰੇਜ ਨਾ ਮਿਲੇ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ 1.5 ਮਹੀਨੇ ਦੇ ਅੰਦਰ ਇਨਸਾਫ ਨਹੀਂ ਦੇ ਸਕੀ ਤਾਂ ਉਹ ਅਸਤੀਫਾ ਦੇ ਦੇਣਗੇ। 3 ਨਵੰਬਰ ਨੂੰ ਉਹ ਸਮਾਂ ਵੀ ਪੂਰਾ ਹੋ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਚੋਣਾਂ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਵਿੱਚ ਬਣੇਗੀ ਤਾਂ ਉਹ 24 ਘੰਟੇ ਦੇ ਅੰਦਰ ਮੁਲਜ਼ਮਾਂ ਨੂੰ ਅੰਦਰ ਕਰ ਦੇਣਗੇ। ਪਰ 9 ਮਹੀਨੇ ਬਾਅਦ ਸਿਰਫ ਸੀਟ ਜਾਂਚ ਦੇ ਘੇਰੇ ਵਿੱਚ ਹੀ ਫਸੀ ਹੋਈ ਹੈ, ਇਨਸਾਫ ਦੇ ਲਈ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚੀ ਹੈ। ਲੋਕਾਂ ਦੇ ਮੌਸਮ ਦੇ ਧਿਆਨ ਵਿੱਚ ਰੱਖਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਬੇਅਦਬੀ ਮੇਰੇ ਪਿਤਾ ਜੀ ਦੇ ਅੱਜ ਤਾਈਂ ਇਨਸਾਫ ਨਾ ਮਿਲਣ ਕਾਰਨ ਨੌਕਰੀ ਤੋਂ ਅਸਤੀਫਾ ਦਿੱਤਾ ਹੈ। ਕਿਹੜੀ ਜਗ੍ਹਾ ਜੌਬ ਕਰਦੇ ਸੀ? ਕੀ ਮੈਂ ਬੈਠਾ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਕਿਹਦੇ ਕਰਦੇ ਜੀ ਜੌਬ? ਮੇਰੀ ਕਲਾਸ 3 में थे मैं तो उसी ਕਿਸੇ ਵੱਲੋਂ ਪ੍ਰੈਸ਼ਰਾਈਜ਼ ਨਹੀਂ ਕੀਤਾ। ਅਸੀਂ ਕਿਉਂ ਕਿਸੇ ਦਾ ਹੋਰ ਵਕਤ ਮਰਵਾਈਏ? ਇਹ ਸਰਕਾਰਾਂ ਕੋਆਪਰੇਟ ਹੀ ਕਰਦੀਆਂ ਹੋਣ, ਸਾਨੂੰ ਸੜਕਾਂ ਤੇ ਬੈਠਣ ਲਈ ਮਜਬੂਰੀ ਨਾ ਕਰਨ। ਅੱਜ ਦੇਖ ਕੇ ਹਟੇ ਆ ਵੀ ਉਹ ਜਿਹੜੇ ਐਕਸੀਡੈਂਟ ਪਿੱਛੇ ਹੋਈ ਜਾਂਦੇ ਆ, ਤਾਂ ਸਾਡੇ ਇੱਥੇ ਲੱਗੀ ਹੋਈ ਗਾਰਦ ਦਾ ਕਹਿਣਾ ਸੀ ਵੀ ਮਤਲਬ ਮੈਂ ਸ਼ਬਦ ਨਹੀਂ ਵਰਤ ਸਕਦਾ ਕਿ ਐਵੇਂ ਭੈਣ ਚੋਂ ਸੜਕ ਰੋਕੀ ਆ। ਹੋਰ ਕਈ ਤਰ੍ਹਾਂ ਦੀਆਂ ਗੱਲਾਂ ਸੀਗੀਆਂ। ਸੋ ਯਾਰ ਅਸੀਂ ਕਿਉਂ ਕਰੀਏ? ਸਾਨੂੰ ਉਹ ਨੌਕਰੀ ਕਿਉਂ ਚਾਹੀਦੀ ਜਿਹ 'ਚ ਸਰਕਾਰ ਕੱਲ੍ਹ ਨੂੰ ਕਹਿ ਸਕੇ ਅਸੀਂ ਕਿਉਂ ਇਹਨੂੰ ਬਰਬਾਦੀ ਵਾਲੇ ਪਾਸੇ ਲੈ ਕੇ ਜਾਈਏ? ਕੱਲ੍ਹ ਨੂੰ ਕਿਸੇ ਹੋਰ ਦਾ ਧੀ ਪੁੱਤ ਇੱਥੇ ਸਾਡੇ ਬਰਾਬਰ ਬਿਠਾਉਣਗੇ ਲਿਆ ਕੇ ਕਿ ਇਹਨਾਂ ਦੇ ਕਰਕੇ ਮਰਿਆ ਜਾਂ ਇਹਨਾਂ ਦੇ ਕਰਕੇ ਹੋਇਆ, ਇਹਨਾਂ ਨੇ ਸੜਕ ਰੋਕੀ ਆ। ਤਾਂ ਅੱਜ ਧੁੰਦ ਕਾਰਨ ਇੱਕ ਨਹੀਂ ਅਨੇਕਾਂ ਐਕਸੀਡੈਂਟ ਹੋਏ ਆ, ਅਨੇਕਾਂ ਥਾਵਾਂ ਤੇ ਗੱਡੀਆਂ ਪਲਟੀਆਂ। ਪਰ ਧਿਆਨ ਕੇਂਦਰਿਤ ਕੀਤਾ ਜਾਊਗਾ ਕਿ ਮੋਰਚੇ ਤੇ ਸੜਕ ਰੋਕੀ ਕਰਕੇ ਇੱਥੇ ਐਕਸੀਡੈਂਟ ਹੋਇਆ, ਇੱਥੇ ਬੰਦੇ ਮਰੇ ਆ, ਇੱਥੇ ਤਾਂ ਬੰਦੇ ਮਰਦੇ ਆ। ਪਹਿਲਾਂ ਹੀ ਪਿੰਡਾਂ 'ਚੋਂ ਆਵਾਜ਼ ਸਾਡੇ ਦਾ ਕ੍ਰੀਏਟ ਉਲਟ ਕੀਤੀ ਜਾਂਦੀ ਆ ਬਈ ਇਹ ਐਵੇਂ ਬੈਠੇ ਆ, ਵਾਧੂ ਬੈਠੇ ਆ, ਸਰਕਾਰ ਇਨਸਾਫ ਕਰੂਗੀ। ਕੋਈ ਸਰਕਾਰ ਇਨਸਾਫ ਕਰਨ ਵਾਲੇ ਪਾਸੇ ਨਹੀਂ। ਪਰ ਗੱਲ ਇਹ ਆ ਕਿ ਜੇ ਅੱਜ ਅੱਗ ਸਾਡੇ ਘਰੇ ਲੱਗੀ ਆ, ਇਹਨੂੰ ਰੋਕਣ ਦੇ ਲਈ ਜੇ ਪਹਿਲ ਕਦਮੀ ਕਰ ਰਹੇ ਆ ਤਾਂ ਸਾਡਾ ਸਾਥ ਦੇਣ ਦੀ ਬਜਾਏ ਲੱਤਾਂ ਨਾ ਖਿੱਚੋ, ਸਾਥ ਦੇਣ ਦੀ ਗੱਲ ਕਰੀਏ ਤੇ ਕੱਲ ਨੂੰ ਕਿਸੇ ਹੋਰ ਦੇ ਘਰੇ ਅੱਗ ਨਾ ਲੱਗੇ। ਮੋਰਚਾ ਵੀ ਜਾਰੀ ਰਹੂਗਾ। ਉਹਨਾਂ ਸਮਾਂ ਨਹੀਂ ਪਾਸੇ ਜਾਂਦੇ ਜਿੰਨਾ ਸਮਾਂ ਸਾਡੇ ਇਸ ਕਾਤਲਾਂ ਦਾ ਇਨਸਾਫ ਨਹੀਂ ਮਿਲਦਾ ਜਾਂ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਆ। ਸਾਨੂੰ ਇੱਥੇ ਸਾਈਡ ਤੇ ਬੈਠਿਆਂ ਨੂੰ ਕੋਈ ਕੁਛ ਕਰ ਜੇ ਉਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ, ਉਹ 'ਚ ਸਾਡਾ ਅਸੀਂ ਮਰ ਮਿਟਣ ਲਈ ਤਿਆਰ ਹਾਂ। ਨਹੀਂ ਦੇਖੋ, ਉੱਚ ਅਧਿਕਾਰੀਆਂ ਦਾ ਫੋਨ ਆਉਣ ਦੀ ਗੱਲ ਵੱਖਰੀ ਹੁੰਦੀ ਆ। ਇੱਥੋਂ ਸੁਵਿਧਾਵਾਂ ਪ੍ਰਗਟ ਕਰਨੀਆਂ ਜਾਂ ਲੋਕਾਂ ਨੂੰ ਰਾਹ ਦੇਣੇ ਉਹ ਉਹਨਾਂ ਦਾ ਕੰਮ ਹੁੰਦਾ, ਉਹ ਪ੍ਰਸ਼ਾਸਨ ਦਾ ਕੰਮ ਹੁੰਦਾ। ਉਹ ਇੱਥੇ ਨਹੀਂ ਹੋਇਆ। ਤੁਸੀਂ ਅੱਜ ਦੇਖੋ ਸਾਡਾ ਤਾਂ ਰੋਡ ਤੇ ਬੈਠਿਆ ਚਕਾਉਣਾ ਇੱਕ ਵੱਖਰਾ ਗੱਲ ਆ। ਜੇ ਹੋਰ ਪਾਸੇ ਲਿੰਕ ਰੋਡ ਤੇ ਬੈਠੇ ਆ ਉੱਥੇ ਗਾਰਦ ਲੱਗ ਸਕਦੀ ਆ, ਉੱਥੇ ਪੂਰੇ ਪੰਜਾਬ ਦੀ ਪੁਲਿਸ ਲੱਗ ਸਕਦੀ ਆ। ਜਦੋਂ ਤੁਸੀਂ ਰੋਸਮਈ
ਸ਼ਾਂਤ ਪ੍ਰਗਟ ਕਰ ਰਹੀਆਂ ਰੋਸ ਗੁਰੂ ਦੀ ਬੇਅਦਬੀ ਦਾ, ਉਹਦੇ ਤੇ ਗੋਲੀਆਂ ਚਲਾ ਕੇ ਅਨੇਕਾਂ ਜ਼ਿਲ੍ਹਿਆਂ ਦੀ ਪੁਲਿਸ ਲਾ ਦਿੱਤੀ ਜਾਂਦੀ ਆ ਉਹਨਾਂ ਨੂੰ ਉਠਾਉਣ ਦੇ ਲਈ। ਤੇ ਸਾਡੇ ਲਈ ਤਾਂ ਇਹਨਾਂ ਨੂੰ ਸੌਖਾ ਕੰਮ ਆ, ਜਿੱਥੇ ਇਹਨਾਂ ਨੂੰ ਗਾਰਡ ਲਾਉਣ ਦੀ ਲੋੜ ਨਹੀਂ, ਗੱਲ ਕਰਨ ਦੀ ਲੋੜ ਨਹੀਂ, ਬੰਦੇ ਮਰਾਉਣੇ ਆ, ਚਾਰ ਉੱਤੇ ਬੈਰੀਕੇਡ ਵੱਧ ਲੱਗ ਜਾਣਗੇ, ਉਹਨਾਂ ਨੂੰ ਉਹਨਾਂ 'ਚ ਵੱਜ ਕੇ ਉਹਨਾਂ ਨੂੰ ਪੁੱਛਣਾ। ਗੱਲ ਤਾਂ ਇਹ ਹੋਣੀ ਨਾ ਵੀ ਮੋਰਚੇ ਕਰਕੇ ਰੋਕਿਆ ਗਿਆ। ਸੋ ਇਹ ਗੱਲਾਂ ਇਹਨਾਂ ਸਾਰਿਆਂ ਨੂੰ ਧਿਆਨ 'ਚ ਰੱਖੋ। ਜੀਰਾ ਸ਼ਰਾਬ ਫੈਕਟਰੀ ਤੋਂ ਧਰਨਾ ਉਠਾਉਣ ਲਈ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉੱਤੇ ਕੀਤੇ ਗਏ ਲਾਠੀਚਾਰਜ ਕਾਰਨ ਭੜਕੀਆਂ ਕਿਸਾਨ ਜਥੇਬੰਦੀਆਂ ਤੇ ਪੁਲਿਸ ਅੱਜ ਮੁੜ ਆਮੋ ਸਾਹਮਣੇ ਹੋ ਗਈਆਂ। ਪੁਲਿਸ ਨੇ ਨਾਕੇ ਤੋਂ ਦੂਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਅੱਗੇ ਵਧਣ ਲਈ ਅੜੇ ਰਹੇ। ਪੁਲਿਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ। ਇਸ ਦੇ ਉਲਟ ਕਿਸਾਨਾਂ ਨੇ ਵੀ ਪੁਲਿਸ ਉੱਤੇ ਡਾਂਗਾਂ ਵਰਾਈਆਂ। ਇਸ ਕਾਰਨ ਇੱਥੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਜਦੋਂ ਲਾਠੀਚਾਰਜ ਕੀਤਾ ਤਾਂ ਉਲਟਾ ਕਿਸਾਨਾਂ ਨੇ ਵੀ ਪੁਲਿਸ ਮੁਲਾਜ਼ਮਾਂ ਉੱਤੇ ਡਾਂਗਾਂ ਵਰਾਈਆਂ। ਇੱਕ ਬਜ਼ੁਰਗ ਕਿਸਾਨ ਆਗੂ ਨੇ ਪੁਲਿਸ ਦੇ ਲਾਠੀਚਾਰਜ ਦਾ ਜਵਾਬ ਲਾਠੀ ਨਾਲ ਦਿੱਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਖਦੇੜ ਦਿੱਤਾ। ਜੀਰਾ ਤੋਂ ਲਗਭਗ 12 ਕਿਲੋਮੀਟਰ ਦੂਰ ਸੰਯੁਕਤ ਕਿਸਾਨ ਮੋਰਚੇ ਦੀ ਇਕੱਤਰਤਾ ਚੱਲ ਰਹੀ ਸੀ। ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਦੋ ਧੜਿਆਂ ਵਿੱਚ ਵੰਡਿਆ ਗਿਆ ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੋ ਗਿਆ। ਅੱਜ ਗੈਰ ਸਿਆਸੀ ਕਿਸਾਨ ਮੋਰਚੇ ਨੇ ਵੀ ਜੀਰਾ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਕੀਤੀ। ਬਾਣੀ ਦੇ ਵਿੱਚ ਆਪਣੇ ਹੱਥੀਂ ਆਪਣਾ ਆਪੇ ਹੀ ਕਾਸਬਾਰੀ ਹੈ। ਜਦੋਂ ਫਿਰ ਲੋਕ ਆਪਦੇ ਹੱਥੀਂ ਆਪਦਾ ਕਾਜ ਸਵਾਰਨ ਰੱਬੇ ਰਾਹ ਪੈ ਜਾਣ, ਉਹ ਸਵਾਰ ਲੈਂਦੇ ਆ ਸ਼ੁਰੂ ਦੇ ਵਿੱਚ ਜਾ ਜਿਹੜੀ ਬੱਸ ਖੜੀ ਆ ਪਿਛਲੇ ਪਾਸੇ ਇੱਥੇ ਖੜਾਤੀ। ਹੁਣ ਭਲਾ ਇੱਥੋਂ ਪਾਸੇ ਕਿਉਂ ਕਰਾਈ ਆਪਾਂ? ਕੈਮਰੇ ਫਿੱਟ ਕਰਤੇ ਉਹਦੇ ਤੇ। ਮੈਂ ਕਿਹਾ ਵੀ ਇਹਨੂੰ ਉੱਧਰ ਲੈ ਜਾਓ, ਉੱਧਰ ਜਾ ਕੇ ਇੱਧਰ ਨੂੰ ਕੈਮਰੇ ਫਿੱਟ ਕਰਤੇ। ਆਪਣੇ ਬੰਦੇ ਗਏ ਕੈਮਰੇ ਤੇ ਝੰਡਾ ਪਾਤਾ। ਮੈਂ ਗਿਆ ਇੱਧਰੋਂ ਕਿਉਂਕਿ ਬਹਿਸ ਕਰ ਰਿਹਾ ਸੀ ਜਿਹੜਾ ਇੰਚਾਰਜ ਸੀ। ਮੈਂ ਕਿਹਾ ਵੀ ਗੱਲ ਦੱਸ ਕੀ ਹੈ? ਕਹਿੰਦਾ ਇਹ ਕੈਮਰੇ ਤੁਹਾਡੀ ਹਿਫਾਜ਼ਤ ਵਾਸਤੇ ਆ। ਮੈਂ ਕਿਹਾ ਵੀ ਤੁਹਾਡੀ ਹਿਫਾਜ਼ਤ ਦੀ ਸਾਨੂੰ ਲੋੜ ਨਹੀਂ, ਸਾਡੀ ਹਿਫਾਜ਼ਤ ਤਾਂ ਤੁਸੀਂ ਉੱਥੇ ਕਰਤੀ। ਧੱਕਾ ਮੁੱਕੀ ਹੋ ਕੇ ਤੁਹਾਡੇ ਨਾਲ ਲੰਘ ਕੇ ਆਏ ਆ। ਇੱਕ ਸਾਡੀ ਮਾਈ ਦੇ ਪਤਾ ਲੱਗਿਆ ਡਾਂਗ ਮਾਰੀ, ਤੁਸੀਂ ਹਿਫਾਜ਼ਤਾਂ ਕਰਦੇ ਹੋ। ਇੱਕ ਸਾਡਾ ਬਜ਼ੁਰਗ ਡਾਂਗ ਦੇ ਨਾਲ ਜ਼ਖਮੀ ਹੋਇਆ, ਉਹਦਾ ਲਹੂ ਮੁੱਚੜਿਆ। ਆਹ ਹਿਫਾਜ਼ਤ ਹੈ ਸਾਡੀ। ਸਾਨੂੰ ਪਤਾ ਹਿਫਾਜ਼ਤ ਕਿਹਦੇ ਲਈ ਲਾਏ ਹੋ ਤੁਸੀਂ? ਕਹਿੰਦਾ ਅੰਮ੍ਰਿਤਸਰ ਤੋਂ ਆਏ ਆ ਤੁਹਾਡੀ ਹਿਫਾਜ਼ਤ ਕਰਨਾ ਸੀ। ਬਾਈ ਕਹਿੰਦਾ ਅਸੀਂ ਆਖਿਆ ਸਾਨੂੰ ਪਤਾ ਕਿਹਦੀ ਹਿਫਾਜ਼ਤ ਕਰਨੀ ਹੈ, ਜੀ ਸਦਕੇ ਕਰੋ। ਸਾਨੂੰ ਪਤਾ ਹੈ ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡਦੇ, ਉਮਰਾਂ ਲਾਤੀਆਂ ਇੱਧਰ। ਤੁਸੀਂ ਹਿਫਾਜ਼ਤ ਕਰ ਰਹੇ ਹੋ ਦੀਪ ਮਲਹੋਤਰੇ ਦੀ, ਕਰੋ ਜੀ ਸਦਕੇ, ਤੁਹਾਨੂੰ ਹੁਕਮ ਹੈ। ਦਿੱਲੀ ਐਲਜੀ ਵੀਕੇ ਸਕਸੈਨਾ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਐਲਜੀ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਵਸੂਲਣ ਲਈ ਆਦੇਸ਼ ਦਿੱਤਾ ਹੈ। ਵਸੂਲੀ ਦਾ ਇਹ ਆਦੇਸ਼ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਜੋਂ ਛਾਪਣ ਦੇ ਇਲਜ਼ਾਮ ਹੇਠ ਦਿੱਤਾ ਗਿਆ ਹੈ। ਦੱਸ ਦਈਏ ਕਿ ਐਲਜੀ ਦੇ ਇਹ ਨਿਰਦੇਸ਼ 2015 ਦੇ ਸੁਪਰੀਮ ਕੋਰਟ ਦੇ ਆਦੇਸ਼ਾਂ, ਸਾਲ 2016 ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਅਤੇ 2016 ਦੇ CCRGA ਦੇ ਆਦੇਸ਼ਾਂ ਦੇ ਮੱਦੇਨਜ਼ਰ ਆਏ ਹਨ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਲੰਘਿਆ ਜਾ ਰਿਹਾ ਹੈ। ਐਲਜੀ ਦਫ਼ਤਰ ਤੋਂ ਦਿੱਤੀ ਗਈ ਸੂਚਨਾ ਮੁਤਾਬਕ ਮੁੱਖ ਸਕੱਤਰ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ ਲਾਗੂ ਕਰਨ ਨੂੰ ਕਿਹਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਦੀ ਰਾਸ਼ੀ ਨੂੰ ਵਸੂਲਣ ਲਈ ਕਿਹਾ ਗਿਆ ਹੈ। ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਐਲਜੀ ਵੱਲੋਂ ਕਿਹਾ ਗਿਆ ਹੈ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਕਿਉਂਕਿ ਜਨਤਾ ਦੇ ਪੈਸੇ ਨੂੰ ਸਰਕਾਰੀ ਖਜ਼ਾਨੇ ਵਿੱਚ ਅਦਾ ਨਹੀਂ ਕਰਵਾਇਆ ਗਿਆ ਹੈ। ਸੱਤ ਸਮੁੰਦਰੋਂ ਪਾਰ ਵੀ ਪੰਜਾਬੀ ਬੋਲੀ ਦੇ ਸਤਿਕਾਰ ਵਿੱਚ ਵਾਧਾ ਹੋ ਰਿਹਾ ਹੈ। ਇਸ ਦੀ ਇੱਕ ਉਦਾਹਰਨ ਆਸਟ੍ਰੇਲੀਆ 'ਚ ਦੇਖਣ ਨੂੰ ਮਿਲੀ ਹੈ, ਜਿੱਥੇ ਪੰਜਾਬੀ ਬਹੁਤਾਤ ਸੰਖਿਆ ਵਿੱਚ ਵਸਦੇ ਹਨ। ਇੱਥੇ ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ ਦੀਆਂ ਪਹਿਲੀਆਂ 10 ਭਾਸ਼ਾਵਾਂ 'ਚ ਸ਼ਾਮਿਲ ਕੀਤਾ ਜਾ ਚੁੱਕਾ ਹੈ। ਇਸ ਨਾਲ ਹੁਣ ਆਸਟ੍ਰੇਲੀਆ 'ਚ ਰਹਿਣ ਵਾਲੇ ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਆਏ ਲੋਕ ਆਸਟ੍ਰੇਲੀਆ 'ਚ ਰਹਿ ਕੇ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ। ਆਸਟ੍ਰੇਲੀਆ ਸਰਕਾਰ ਨੇ ਆਪਣੀ ਖੁੱਲ੍ਹਦਿਲੀ ਦਾ ਸਬੂਤ ਦਿੰਦੇ ਹੋਏ ਦੂਜੇ ਦੇਸ਼ਾਂ ਤੋਂ ਜਾ ਕੇ ਵਸੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਸੀ ਕਿ ਉਹ ਆਪਣੀ ਮਾਂ ਬੋਲੀ ਨੂੰ ਵਾਧੂ ਵਿਸ਼ੇ ਵਜੋਂ ਪੜ੍ਹ ਸਕਦੇ ਹਨ ਤੇ ਇਸੇ ਲਈ ਉੱਥੋਂ ਦੀ ਸਰਕਾਰ ਨੇ ਪੰਜਾਬੀ ਵਿਸ਼ੇ ਨੂੰ ਵੀ ਵਾਧੂ ਵਿਸ਼ੇ ਵਜੋਂ ਮਾਨਤਾ ਦਿੱਤੀ ਹੈ। ਆਸਟ੍ਰੇਲੀਆ ਦੇ ਸਕੂਲਾਂ 'ਚ ਹਫ਼ਤੇ ਦਾ ਆਖਰੀ ਦਿਨ ਪੰਜਾਬੀ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਲਈ ਨਿਰਧਾਰਿਤ ਕੀਤਾ ਗਿਆ ਹੈ। ਅਧਿਆਪਕਾਂ ਵੱਲੋਂ ਹਫ਼ਤੇ ਦੇ ਆਖਰੀ ਇੱਕ ਦਿਨ ਵਿੱਚ ਹੀ ਪੂਰੇ ਹਫ਼ਤੇ ਦੀ ਪੜ੍ਹਾਈ ਕਰਵਾਈ ਜਾਵੇਗੀ। ਜੀਰਾ ਸ਼ਰਾਬ ਫੈਕਟਰੀ ਮਾਮਲੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਬੈਠਣ ਲਈ ਉਕਸਾਇਆ ਤੇ ਹੁਣ ਉਠਾਉਣ ਦੀ ਗੱਲ ਕਰ ਰਹੀ ਹੈ। ਲੋਕਾਂ ਦਾ ਇਹ ਹੱਕ ਹੈ ਕਿ ਜੇਕਰ ਕੋਈ ਵੀ ਪਲਾਂਟ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਤਾਂ ਉਸ ਨੂੰ ਬੰਦ ਕੀਤਾ ਜਾਵੇ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਉਹਨਾਂ ਦੀ ਗਲਤ ਨੀਤੀ ਹੈ ਕਿ ਇੱਕ ਪਾਸੇ ਮੰਤਰੀ ਜਾ ਰਹੇ ਹਨ ਅਤੇ ਦੂਜੇ ਪਾਸੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ। ਰਾਘਵ ਚੱਡਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਉਠਾਉਣ ਤੇ ਬਾਜਵਾ ਨੇ ਕਿਹਾ ਕਿ ਸੂਬੇ 'ਚ ਸਰਕਾਰ ਉਹਨਾਂ ਦੀ ਹੈ, ਉਹਨਾਂ ਨੂੰ ਕਿਸ ਨੇ ਰੋਕਿਆ ਹੈ?
ਉਹ ਇਸ ਬਾਰੇ ਸੰਸਦ ਵਿੱਚ ਕੇਵਲ ਗੱਲ ਕਰਦੇ ਹਨ। ਉਹਨਾਂ ਦੀ ਸਰਕਾਰ ਨੂੰ 9 ਮਹੀਨੇ ਹੋ ਗਏ ਹਨ। ਉਹਨਾਂ ਦਾ ਸਪੀਕਰ ਸਮਾਂ ਮੰਗ ਕੇ ਆਇਆ ਸੀ, ਹੁਣ ਸਪੀਕਰ ਗੁੰਮ ਹੀ ਹੋ ਗਿਆ ਹੈ ਅਤੇ ਕੋਈ ਜਵਾਬ ਨਹੀਂ ਦੇ ਰਿਹਾ। ਪੰਜਾਬ ਸਰਕਾਰ ਤੇ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਾਉਂਦਿਆਂ ਬਾਜਵਾ ਨੇ ਕਿਹਾ ਕਿ ਜੋ ਅਖਬਾਰਾਂ ਸਹੀ ਖਬਰਾਂ ਦੇ ਰਹੀਆਂ ਹਨ, ਉਹਨਾਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਗਏ ਹਨ। ਬਹੁਤ ਦੇਰ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਪਹਿਲੇ ਸਰਕਾਰ ਦੀ ਮਰਜ਼ੀ ਨਾਲ ਹੀ ਲੋਕ ਬੈਠੇ ਨੇ। ਪਹਿਲੇ ਤੇ ਵੇਖੋ ਇਹ ਕਿੰਨੀ ਇਰਰਿਸਪੌਂਸਿਬਲ ਗਵਰਨਮੈਂਟ ਹੈ ਕਿ ਪਹਿਲੇ ਕਿਸਾਨਾਂ ਨੂੰ, ਲੋਕਲ ਨੂੰ, ਇਹਨਾਂ ਨੂੰ ਸ਼ਾਹ ਦੇ ਕੇ ਉੱਥੇ ਬਿਠਾਤਾ, ਹੁਣ ਉਠਾਉਣ ਦੀ ਗੱਲ ਕਰੀ ਜਾਂਦੇ ਨੇ। ਜੇ ਤੁਸੀਂ ਕਰਨਾ ਹੀ ਸੀ ਜੋ ਜੈਨੂਇਨ ਉਹਨਾਂ ਦੀਆਂ ਡਿਮਾਂਡਸ ਹੈ ਨੇ, ਵੇਖੋ ਸਾਰਿਆਂ ਵੱਡੀ ਗੱਲ ਹੈ ਕਿ ਪੀਣ ਵਾਲਾ ਪਾਣੀ ਜਿਹੜਾ, ਜੇ ਉਹਦੇ 'ਚ ਕਮੀ ਪੇਸ਼ੀ ਹੈ ਤਾਂ ਓਬਵੀਅਸਲੀ ਕਿਸਾਨਾਂ ਦਾ ਪੂਰਾ ਹੱਕ ਹੈ। ਕੋਈ ਵੀ ਇਹੋ ਜਿਹਾ ਪਲਾਂਟ, ਭਾਵੇਂ ਅਲਕੋਹਲ ਦਾ ਹੋਏ ਜਾਂ ਕੋਈ ਡਿਸਟਿਲਰੀ ਹੋਏ ਜਾਂ ਐਥਨੋਲ ਦਾ ਬੇਸਡ ਪਲਾਂਟ ਹੋਏ, ਜਿਹੜਾ ਪਾਣੀ ਨੂੰ ਜਾਂ ਪ੍ਰਦੂਸ਼ਣ ਦੇ ਵਿੱਚ ਰੋਲ ਕਰਦਾ ਹੈ, ਉਹਨੂੰ ਗਵਰਨਮੈਂਟ ਨੂੰ ਹਰ ਹਾਲਤ 'ਚ ਬੰਦ ਕਰਨਾ ਚਾਹੀਦਾ। ਜਿੱਥੋਂ ਤੱਕ ਮੈਂ ਸੁਣਿਆ ਤੁਹਾਡੇ ਜ਼ਰੀਏ ਇਹਨਾਂ ਦੇ ਇੱਕ ਮਿਨਿਸਟਰ ਦਾ ਕਹਿਣਾ ਕਿ ਪਹਿਲੇ 5 ਕਰੋੜ ਤੇ ਫਿਰ 15 ਕਰੋੜ ਹੋਰ ਆਨਰੇਬਲ ਹਾਈ ਕੋਰਟ ਨੇ ਜੁਰਮਾਨਾ ਕਰ ਦਿੱਤਾ। ਜੁਰਮਾਨਾ ਇਸ ਗਵਰਨਮੈਂਟ ਨੂੰ ਥੋੜਾ ਹੋਇਆ, ਜੁਰਮਾਨਾ ਤਾਂ ਪੰਜਾਬ ਦੇ ਲੋਕਾਂ ਨੂੰ ਹੋਇਆ। ਪੈਸਾ ਜਿਹੜਾ ਸਰਕਾਰ ਨੇ ਦੇਣਾ ਤੇ ਟੈਕਸ ਪੇਅਰ ਪੈਸਾ ਜੀ, ਇਹ ਨਾ ਭਗਵੰਤ ਮਾਨ ਨੇ ਆਪਣੀ ਜੇਬ 'ਚੋਂ ਦੇਣਾ, ਨਾ ਅਮਨ ਅਰੋੜੇ ਨੇ ਦੇਣਾ। ਸੋ ਇਹਨਾਂ ਦੀਆਂ ਗਲਤ ਪਾਲਿਸੀਆਂ, ਇਮੈਚਿਓਰ ਗਵਰਨਮੈਂਟ ਦੀ ਹੈਂਡਲਿੰਗ ਜਿਹੜੀ। ਫਿਰ ਤੁਸੀਂ ਵੇਖੋ ਨਾ ਕਿਸਾਨਾਂ ਤੇ ਇੱਕ ਪਾਸੇ ਤੁਸੀਂ ਆਪਣਾ ਮਿਨਿਸਟਰ ਕਰ ਰਹੇ ਹੋ ਗੱਲ ਕਰਨੀ, ਤੇ ਮਿਨਿਸਟਰ ਦੇ ਜੇ ਜਾਣ ਦੇ 10 ਮਿੰਟ ਬਾਅਦ ਹੀ ਲਾਠੀਚਾਰਜ ਹੋ ਰਿਹਾ, ਲੋਕਾਂ ਦੀ ਅਰੈਸਟ ਕੀਤੀ ਜਾ ਰਹੀ ਹੈ। ਸੋ ਮੈਂ ਇਹਨੂੰ ਕੰਡੈਮ ਕਰਨਾ ਤੇ ਮੈਂ ਇਸ ਗੱਲ ਦੀ ਮੰਗ ਕਰਾਂਗਾ ਕਿ ਜਿਹੜੀ ਮਿਨਿਸਟਰ ਨੇ ਇਹ ਗੱਲ ਕਹੀ ਸੀ ਕਿ 1 ਮਹੀਨੇ ਦੇ ਵਿੱਚ ਅਸੀਂ ਕਮੇਟੀਜ਼ ਬਿਠਾਵਾਂਗੇ, ਉਹ ਬਕਾਇਦਾ ਤੌਰ ਮੈਂ ਉਹਦੇ ਵਿੱਚ ਇਹਨਾਂ ਨੂੰ ਕਹਾਂਗਾ ਕਿ ਗਵਰਨਮੈਂਟ ਅਫੀਸ਼ੀਅਲਸ ਨਾ ਰੱਖੋ, ਤੁਸੀਂ ਰਿਪਰੈਜ਼ੈਂਟੇਟਿਵ ਪਬਲਿਕ ਦੇ ਰਿਪਰੈਜ਼ੈਂਟੇਟਿਵਸ ਪਾਓ, ਉਹਦੀ ਬਕਾਇਦਾ ਤੌਰ ਰਿਪੋਰਟ ਲਓ ਕਿ ਕੀ ਅੰਡਰਗਰਾਊਂਡ ਪਾਣੀ ਜਿਹੜਾ ਉਹ ਸਹੀ ਮਾਇਨੇ ਦੇ ਵਿੱਚ ਖਰਾਬ ਹੋਇਆ। ਜੇ ਹੋਇਆ ਤੇ ਫੈਕਟਰੀ ਇਹਨਾਂ ਨੂੰ ਇਮੀਡੀਏਟਲੀ ਬੰਦ ਕਰਨੀ ਚਾਹੀਦੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਿੱਲੀ ਮੋਰਚੇ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਪੰਜਾਬ ਸਰਕਾਰ ਕੋਲੋਂ ਲੋਕ ਹਿਤਕਾਰੀ ਮੰਗਾਂ ਮਨਵਾਉਣ ਲਈ ਵਿੱਢਿਆ ਸੰਘਰਸ਼ ਕੜਕਦੀ ਸਰਦੀ ਵਿੱਚ 24ਵੇਂ ਦਿਨ ਵੀ ਜਾਰੀ ਰਿਹਾ। ਅੰਮ੍ਰਿਤਸਰ ਤੋਂ ਮੀਡੀਆ ਨਾਲ ਗੱਲਬਾਤ ਕਰਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਖਤਮ ਕਰਨ ਲਈ ਯਤਨ ਕਰ ਰਹੀ ਹੈ, ਜਿਸ ਤਹਿਤ ਸ਼ੁਰੂ ਤੋਂ ਹੀ ਮੋਰਚੇ ਖਿਲਾਫ ਦੁਸ਼ਪ੍ਰਚਾਰ ਅਤੇ ਗੁੰਮਰਾਹਕੁਨ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪਰ ਅਸੀਂ ਕਿਸੇ ਵੀ ਤਰੀਕੇ ਨਾਲ ਸਰਕਾਰ ਦੀਆਂ ਚਾਲਾਂ ਵਿੱਚ ਖੇਡਣ ਵਾਲੇ ਨਹੀਂ ਹਾਂ। ਅਸੀਂ ਅੱਜ ਵੀ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਾਰੀ ਰੱਖੇ ਹਨ ਅਤੇ ਇਸੇ ਤਰ੍ਹਾਂ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਮਾਨ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਕਾਰ ਵਿੱਚ ਬਿਠਾਉਣ ਵਾਲੇ ਵੋਟਰ ਹਨ, ਜਿਨ੍ਹਾਂ ਖਿਲਾਫ ਉਹ ਵਾਰ-ਵਾਰ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਲੋਕ ਸਰਕਾਰ ਦੀ ਕਹਿਣੀ ਤੇ ਕਰਨੀ ਵਿਚਲਾ ਫਰਕ ਸਮਝ ਚੁੱਕੇ ਹਨ ਅਤੇ ਪੂਰਾ ਪੰਜਾਬ ਅੱਜ ਅੰਦੋਲਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਮ ਜਨਤਾ ਵੱਲੋਂ ਅੰਦੋਲਨ ਪ੍ਰਤੀ ਵੱਡੇ ਪੱਧਰ ਤੇ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੈ ਅਤੇ ਜੇਕਰ ਸਰਕਾਰ ਫੜੇ ਗਏ ਅੰਦੋਲਨਕਾਰੀ ਕਿਸਾਨ ਮਜ਼ਦੂਰ ਨਹੀਂ ਛੱਡਦੀ ਤਾਂ ਜਲਦ ਹੀ ਸੂਬਾ ਕਮੇਟੀ ਮੀਟਿੰਗ ਸੱਦ ਕੇ ਵੱਡਾ ਫੈਸਲਾ ਲਵੇਗੀ। ਜੀਰਾ ਦੀ ਸ਼ਰਾਬ ਫੈਕਟਰੀ ਮਾਮਲੇ ਨੂੰ ਲੈ ਕੇ ਸਿਆਸੀ ਆਗੂ ਬਿਆਨਬਾਜ਼ੀ ਕਰ ਰਹੇ ਹਨ। ਇਸ ਵਿਚਾਲੇ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜੀਰਾ ਵਿੱਚ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੀਰਾ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਿਹਾ ਅੰਦੋਲਨ ਨਾਜਾਇਜ਼ ਹੈ। ਫੈਕਟਰੀ ਸੰਚਾਲਕਾਂ ਕੋਲ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਵਿਭਾਗਾਂ ਤੋਂ ਮਨਜ਼ੂਰੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਰੀਬ 20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਖਿਰ ਇਹ ਬੋਝ ਜਨਤਾ ਤੇ ਹੀ ਪਵੇਗਾ। ਇਸ ਦੇ ਨਾਲ ਹੀ ਮੰਤਰੀ ਅਮਨ ਅਰੋੜਾ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ ਤੱਥਾਂ ਨਾਲ ਸਾਬਿਤ ਕਰਨ ਕਿ ਫੈਕਟਰੀ ਪ੍ਰਦੂਸ਼ਣ ਫੈਲਾਉਂਦੀ ਹੈ ਜਾਂ ਫਿਰ ਅੰਦੋਲਨ ਬੰਦ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਮਾਹੌਲ ਵਿਗਾੜ ਕੇ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਤਾਂ ਇੱਥੇ ਨਵੇਂ ਯੂਨਿਟ ਸਥਾਪਿਤ ਨਹੀਂ ਹੋ ਸਕਣਗੇ। ਉਦਯੋਗਪਤੀ ਸੂਬੇ ਵਿੱਚ ਉਦਯੋਗ ਲਗਾਉਣ ਤੋਂ ਪਿੱਛੇ ਹਟਣਗੇ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਡੀ ਇੰਡਸਟਰੀ ਨੂੰ ਪੰਜਾਬ ਵਿੱਚ ਲਿਆਉਣ ਲਈ ਚੇਨਈ ਅਤੇ ਹੈਦਰਾਬਾਦ ਜਾ ਚੁੱਕੇ ਹਨ। ਗੌਰਤਲਬ ਹੈ ਕਿ ਜੀਰਾ ਵਿਖੇ ਚੱਲ ਰਹੇ ਧਰਨੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਰਸਤੇ ਵਿੱਚ ਪੁਲਿਸ ਵਾਹਨਾਂ ਨੂੰ ਰੋਕਣ ਅਤੇ ਆਵਾਜਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ 283 ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ 37 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤੁਹਾਡੇ ਜ਼ਰੀਏ ਉਹਨਾਂ ਪ੍ਰੋਟੈਸਟਰਸ ਨੂੰ, ਉਹਨਾਂ ਮੇਰੇ ਵੀਰਾਂ ਭੈਣਾਂ ਨੂੰ ਬੇਨਤੀ ਇਹ ਹੈ ਕਿ ਉਹਨਾਂ ਨੇ, ਕਿਉਂਕਿ ਇੱਕ ਨਜਾਇਜ਼ ਧਰਨਾ ਉੱਥੇ ਬਿਨਾਂ ਕਿਸੇ ਸਾਇੰਟੀਫਿਕ ਸਟੱਡੀ ਦੇ ਉਹਨਾਂ ਨੇ ਲਾਇਆ ਹੋਇਆ, ਜਿਹਦੀ ਵਜ੍ਹਾ ਕਰਕੇ ਪੰਜਾਬ ਦੇ ਹਾਈ ਕੋਰਟ ਨੇ 5 ਕਰੋੜ ਪਹਿਲਾਂ ਤੇ ਸ਼ਾਇਦ 15 ਕਰੋੜ ਬਾਅਦ ਦੇ ਵਿੱਚ 20 ਕਰੋੜ ਜੁਰਮਾਨਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਾ ਦਿੱਤਾ। ਪੰਜਾਬ ਸਰਕਾਰ ਕੋਲੇ ਕੋਈ ਨੋਟ ਛਾਪਣ ਵਾਲੀ ਮਸ਼ੀਨ ਤਾਂ ਹੈ ਨਹੀਂ। ਅਲਟੀਮੇਟਲੀ ਉਹ 20 ਕਰੋੜ ਦਾ ਬੋਝ ਕੀਤੇ ਹੈ, ਉਹ ਆਪਣੇ ਸਾਰੇ ਲੋਕਾਂ ਦੇ ਉੱਪਰ ਪੈਣਾ ਜਿਹੜੇ ਟੈਕਸ ਦੇ ਰਹੇ ਨੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਇੰਟੀਫਿਕ ਤਰੀਕੇ ਦੇ ਨਾਲ ਜੇ ਉਹ ਪ੍ਰੂਵ ਕਰ ਸਕਦੇ ਨੇ ਕਿ ਉਹ ਇੰਡਸਟਰੀ ਉੱਥੇ ਪੋਲਿਊਸ਼ਨ ਕਰ ਰਹੀ ਹੈ ਤਾਂ ਦੱਸੋ, ਸਰਕਾਰ ਐਕਸ਼ਨ ਲਏਗੀ।
ਔਰ ਹਾਈ ਕੋਰਟ ਨੇ ਜਦੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ, ਹਾਈ ਕੋਰਟ ਦੇ ਆਰਡਰਾਂ ਦੇ ਉੱਪਰ ਇਹ ਕਾਰਵਾਈ ਹੈ। ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਪੰਜਾਬ ਵਾਸੀਆਂ ਨੂੰ, ਸਾਰੇ ਪ੍ਰੋਟੈਸਟਰਸ ਨੂੰ, ਕਿ ਜੇ ਕੋਈ ਤੁਹਾਡਾ ਜਾਇਜ਼ ਗੱਲ ਹੈ, ਜਾਇਜ਼ ਮੰਗ ਹੈ, ਉਹ ਤੁਸੀਂ ਸਰਕਾਰ ਦੇ ਧਿਆਨ ਦੇ ਲੈ, ਸਰਕਾਰ ਸੁਣ ਕੇ ਉਹਨੂੰ ਹੱਲ ਕਰਨ ਦੇ ਲਈ ਤਿਆਰ ਹੈ। ਪਰ ਬਿਨਾਂ ਗੱਲ ਕੇ ਮੈਂ ਨਾ ਮਾਨੂੰ ਕਰਕੇ ਕਹਿੰਦੇ ਧਰਨਾ ਲਾਉਣਾ ਹੀ ਲਾਉਣਾ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੀ ਕਰਨਾ ਹੈ, ਇਹ ਕੰਮ ਨਹੀਂ ਚੱਲੂਗਾ। ਜੇ ਇਸ ਤਰੀਕੇ ਨਾਲ ਆਪਾਂ ਇੰਡਸਟਰੀਆਂ, ਫੈਕਟਰੀਆਂ ਬੰਦ ਕਰਾਉਣ ਲੱਗੇ ਤੇ ਪੰਜਾਬ ਦੇ ਵਿੱਚ ਇਨਵੈਸਟ ਕੀ ਨਹੀਂ ਕਰਨਾ। ਜੇ ਪੰਜਾਬ ਦੇ ਵਿੱਚ ਇਨਵੈਸਟ ਨਾ ਹੋਇਆ ਤਾਂ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਤੇ ਪੰਜਾਬੀ। ਸੋ ਇਹੋ ਜਿਹੇ ਅਨਵਾਂਟਡ ਪ੍ਰੋਟੈਸਟਰਸ ਨੂੰ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਇਹੋ ਜਿਹੇ ਧਰਨਿਆਂ ਤੋਂ ਗੁਰੇਜ਼ ਕਰੋ। ਕਾਨੂੰਨੀ ਸਜ਼ਾ ਭੁਗਤ ਚੁੱਕੇ ਜੇਲ੍ਹਾਂ 'ਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸੰਬੰਧੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਵੱਲੋਂ ਸਰਪ੍ਰਸਤ ਗੁਰਦੀਪ ਸਿੰਘ ਖੁਣਖੁਣ ਦੀ ਅਗਵਾਈ ਹੇਠ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਪਾਰਟੀ ਆਗੂ ਪਰਮਿੰਦਰ ਸਿੰਘ ਲਾਚੋਵਾਲ ਅਤੇ ਗੁਰਦੀਪ ਸਿੰਘ ਖੁਣਖੁਣ ਨੇ ਮੰਗ ਪੱਤਰ ਰਾਹੀਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਤੁਰੰਤ ਰਿਹਾ ਕਰਨ ਦੇ ਹੁਕਮ ਜਾਰੀ ਕਰਨ। ਉਨ੍ਹਾਂ ਕਿਹਾ ਕਿ 25-25 ਸਾਲਾਂ ਤੋਂ ਜੇਲ੍ਹਾਂ 'ਚ ਕੈਦ ਬੰਦੀ ਸਿੰਘ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਲਿਆ ਗਿਆ ਉਹਨਾਂ ਦਾ ਫੈਸਲਾ ਮਨੁੱਖਤਾ ਪੱਖੀ ਵੱਡਾ ਉਦਮ ਹੋਵੇਗਾ। ਦਿੱਲੀ ਰੋਹਿਣੀ ਦੇ ਐਸਡੀਐਮ ਵੱਲੋਂ ਉੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੀ ਗਿਣਤੀ ਅਤੇ ਸਮੇਂ ਨੂੰ ਲੈ ਕੇ ਇੱਕ ਫਰਮਾਨ ਜਾਰੀ ਕੀਤਾ ਗਿਆ, ਜਿਸ ਤੇ ਜਾਗੋ ਪਾਰਟੀ ਨੇ ਇਤਰਾਜ਼ ਜਤਾਇਆ ਹੈ। ਜਾਗੋ ਪਾਰਟੀ ਦੇ ਆਗੂ ਮਨਜੀਤ ਸਿੰਘ ਜੀਕੇ ਨੇ ਇਸ ਤੇ ਐਕਸ਼ਨ ਲੈਂਦਿਆਂ ਕਿਹਾ ਕਿ ਇਸ ਤਰ੍ਹਾਂ ਕਿਸੇ ਵੀ ਧਾਰਮਿਕ ਸਥਾਨ ਤੇ ਇਹੋ ਜਿਹੀਆਂ ਪਾਬੰਦੀਆਂ ਕੋਈ ਵੀ ਧਾਰਮਿਕ ਸੰਗਠਨ ਸਹਿਣ ਨਹੀਂ ਕਰ ਸਕਦਾ। ਇਸ ਲਈ ਐਸਡੀਐਮ ਦਾ ਤਬਾਦਲਾ ਕੀਤਾ ਜਾਵੇ ਅਤੇ ਇਹਨਾਂ ਹੁਕਮਾਂ ਨੂੰ ਖਾਰਜ ਕੀਤਾ ਜਾਵੇ। ਅੱਜ ਰੋਹਿਣੀ 21 ਸੈਕਟਰ ਇੱਕ ਗੁਰੂ ਘਰ ਹੈ, ਉਹਦੇ ਵਾਸਤੇ ਜਿਹੜਾ ਖੰਜਾਵਲਾ ਐਸਡੀਐਮ ਸਾਹਿਬ ਬੈਠਦੇ ਨੇ ਰੋਹਿਣੀ ਦੇ, ਸ਼ਹਿਜ਼ਾਦ ਆਲਮ IAS, ਉਹਨਾਂ ਨੇ ਇੱਕ ਇਹ ਆਰਡਰ ਕੱਢਿਆ ਹੈ। ਇਹ ਆਰਡਰ ਕੱਢਿਆ ਉਹਨਾਂ ਨੇ ਕਿ ਇਸ ਗੁਰੂ ਘਰ ਦੇ ਵਿੱਚ ਜਿਹੜਾ ਹੈ, ਇੱਥੇ ਕਿੰਨੀ ਗਿਣਤੀ ਸੰਗਤ ਦੀ ਹੋਣੀ ਚਾਹੀਦੀ ਹੈ, ਇਹਨਾਂ ਨੇ ਮਾਈਕ ਔਨ ਕਰਨਾ ਹੈ ਕਿ ਨਹੀਂ ਕਰਨਾ, ਔਰ ਖਾਲੀ ਇਹੀ ਨਹੀਂ, ਇਹ ਵੀ ਤੈਅ ਕੀਤਾ ਹੈ ਕਿ ਸੰਗਤ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕਿੰਨੇ ਬੰਦੇ ਗੁਰੂ ਘਰ ਦੇ ਵਿੱਚ ਜਾ ਸਕਦੇ ਨੇ। ਮੈਂ ਸਮਝਦਾ ਵਾਂ ਕਿ ਇਹੋ ਜਿਹਾ ਤੁਗਲਕੀ ਫਰਮਾਨ ਅੱਜ ਤੱਕ ਕਦੀ ਕਿਸੇ ਨੇ ਜਾਰੀ ਨਹੀਂ ਕੀਤਾ ਸੀਗਾ। ਔਰ ਇਹ ਕੌਣ ਹੁੰਦੇ ਨੇ ਤੈਅ ਕਰਨ ਵਾਸਤੇ? ਇਹ ਡਿਵੀਜ਼ਨ ਐਸਡੀਐਮ ਸਾਹਿਬ ਕਿ ਗੁਰੂ ਘਰ ਕਿੰਨੇ ਵਜੇ ਖੁੱਲੇਗਾ। ਸਵੇਰੇ ਨਿਤਨੇਮ ਦੀ ਗੱਲ ਕੀਤੀ, ਸਾਡਾ ਡੈਲੀਗੇਸ਼ਨ ਗਿਆ ਸੀਗਾ ਉੱਥੋਂ ਦੀ, ਮਨਜੀਤ ਸਿੰਘ ਕਾਂਦਰਾ ਔਰ ਮੋਹਨ ਰੋਇਨੀ ਹੋਰੀ ਔਰ ਸਾਰੀ ਸੰਗਤ ਉੱਥੇ ਗਈ ਸੀਗੀ, ਉੱਥੋਂ ਦੇ ਸਿੰਘ ਸਭਾ ਦੀ ਵੀ ਸੰਗਤ ਗਈ ਸੀਗੀ। ਉਹਨਾਂ ਨੂੰ ਆਖਦੇ ਨੇ ਕਿ ਸਵੇਰੇ ਨਿਤਨੇਮ ਨਹੀਂ ਹੋਏਗਾ। ਮੈਂ ਸਮਝਦਾ ਵਾਂ ਕਿ ਸੁਪਰੀਮ ਕੋਰਟ ਦਾ ਬੜਾ ਕਲੀਅਰ ਦਿਸ਼ਾ ਨਿਰਦੇਸ਼ ਹੈ ਕਿੰਨੇ ਡੈਸੀਬਲ ਅਲਾਉਡ ਹੈ, ਔਰ ਅਗਰ ਉਸ ਦੀ ਕੋਈ ਇਨਫ੍ਰਿੰਜਮੈਂਟ ਹੋ ਰਹੀ ਹੈ, ਉਸ ਦੀ ਕੋਈ ਕੁਤਾਹੀ ਹੋ ਰਹੀ ਹੈ, ਤਾਂ ਤੁਸੀਂ ਐਕਸ਼ਨ ਲੈ ਸਕਦੇ ਹੋ। ਲੇਕਿਨ ਇਹੋ ਜਿਹਾ ਆਰਡਰ ਕੱਲ ਨੂੰ ਤੇ ਗੁਰੂ ਘਰਾਂ ਦੇ ਵਿੱਚ, ਮੰਦਰਾਂ ਦੇ ਵਿੱਚ, ਮਸੀਤਾਂ ਦੇ ਵਿੱਚ ਤੁਸੀਂ ਦੱਸੋਗੇ ਕਿ ਕਿੰਨੇ ਜਾਣਾ ਔਰ ਕਿੰਨੇ ਵਜੇ ਜਾਣਾ ਔਰ ਕਿੰਨੇ ਵਜੇ ਨਹੀਂ ਜਾਣਾ। ਮੈਂ ਸਮਝਦਾ ਕਿ ਮੈਂ LG ਸਾਹਿਬ ਨੂੰ ਔਰ ਦਿੱਲੀ ਦੇ ਮੁੱਖ ਮੰਤਰੀ ਨੂੰ, CM ਦਿੱਲੀ ਨੂੰ ਮੈਂ ਆਖਦਾ ਕਿ ਇਸ ਦਾ ਆਰਡਰ ਵਾਪਸ ਲਿਆ ਜਾਣਾ ਚਾਹੀਦਾ ਔਰ ਇਸ ਦਾ ਤਬਾਦਲਾ ਕਿਸੇ ਹੋਰ ਜਗ੍ਹਾ ਕਰੋ। ਇਹ ਇਹੋ ਜਿਹੇ ਆਰਡਰ ਪਾਸ ਕਰਨਗੇ ਤੇ ਮੈਂ ਸਮਝਦਾ ਕਿ ਇਹ ਜ਼ਰੂਰ ਕੋਈ ਨਾ ਕੋਈ ਖਤਰਾ ਮੋਲ ਲੈਣਾ ਚਾਹ ਰਹੇ ਨੇ। ਇੱਕ ਨਾ ਕੋਈ ਮੰਦਰ, ਨਾ ਕੋਈ ਮਸਜਿਦ, ਨਾ ਕੋਈ ਗੁਰਦੁਆਰਾ ਇਹੋ ਜੀ ਗੱਲ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਅੰਮ੍ਰਿਤਸਰ ਤੋਂ ਕਾਂਗਰਸ ਦੇ MP ਗੁਰਜੀਤ ਸਿੰਘ ਔਜਲਾ ਨੇ ਜੀਰਾ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਪ੍ਰਦਰਸ਼ਨ ਦਾ ਮੁੱਦਾ ਲੋਕ ਸਭਾ ਵਿੱਚ ਉਠਾਇਆ। ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਤੋਂ ਪੀੜਤ ਹਨ ਅਤੇ ਮਰ ਰਹੇ ਹਨ। ਗੁਰਜੀਤ ਔਜਲਾ ਨੇ ਇੱਕ ਕੇਂਦਰੀ ਕਮੇਟੀ ਬਣਾਉਣ ਦੀ ਮੰਗ ਕੀਤੀ। ਲੋਕ ਸਭਾ ਵਿੱਚ ਸ਼ਿਫਰਕਾਲ ਦੌਰਾਨ ਸੰਬੋਧਨ ਕਰਦਿਆਂ ਔਜਲਾ ਨੇ ਕਿਹਾ ਕਿ ਪੰਜਾਬ ਨੂੰ ਗੁਰੂਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਚੰਗੇ ਰਹਿਣ ਸਹਿਣ ਤੇ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ ਹੈ। ਔਜਲਾ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਲੋਕ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਨਾਲ ਮਰ ਰਹੇ ਹਨ। ਲੁਧਿਆਣਾ, ਅੰਮ੍ਰਿਤਸਰ, ਗੜ੍ਹਸ਼ੰਕਰ ਹਰ ਪਾਸੇ ਇਹੀ ਸਥਿਤੀ ਬਣੀ ਹੋਈ ਹੈ। ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੀ ਲੋੜ ਹੈ। ਔਜਲਾ ਵੱਲੋਂ ਚੁੱਕੇ ਗਏ ਮੁੱਦੇ ਦੀ ਖਡੂਰ ਸਾਹਿਬ ਤੋਂ ਕਾਂਗਰਸੀ MP ਜਸਬੀਰ ਸਿੰਘ ਅਤੇ ਅਮਰ ਸਿੰਘ ਨੇ ਵੀ ਵਕਾਲਤ ਕਰਦਿਆਂ ਕੇਂਦਰ ਨੂੰ ਧਿਆਨ ਦੇਣ ਦੀ ਅਪੀਲ ਕੀਤੀ। ਸਪੀਕਰ ਸਾਹਿਬ, ਪੰਜਾਬ ਜਿਹੜੀ ਗੁਰੂਆਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਕਿ ਸਾਫ਼ ਸੁਥਰਾ ਵਾਤਾਵਰਨ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਇਹ ਗੱਲਾਂ ਲਿਖੀਆਂ ਗਈਆਂ, ਪਰ ਸਮਾਂ ਬੀਤਣ ਤੋਂ ਬਾਅਦ ਭਾਵੇਂ ਮੁੱਖ ਮੰਤਰੀ ਬਣ ਗਏ ਆ, ਪ੍ਰਧਾਨ ਮੰਤਰੀ ਬਣ ਗਏ ਆ, ਅੱਜ ਵੱਡੀ ਜਿਹੜੀ ਘਟਨਾ ਚੱਲ ਰਹੀ ਪੰਜਾਬ ਦੇ ਵਿੱਚ, ਫਿਰੋਜ਼ਪੁਰ ਜ਼ਿਲ੍ਹੇ ਦੇ ਤਹਿਸੀਲ ਜੀਰਾ ਦੇ ਵਿੱਚ ਮਨਸੂਰਵਾਲ ਵਿਖੇ ਇੱਕ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਸ਼ਰਾਬ ਦੀ ਫੈਕਟਰੀ ਲੱਗੀ ਆ, ਜਿਹਦੀ 5 ਮਹੀਨਿਆਂ ਤੋਂ ਉੱਥੇ ਲੋਕ ਧਰਨਾ ਲਾ ਕੇ ਬੈਠੇ ਨੇ। ਉਹ 'ਚ ਬੱਚੇ ਵੀ ਨੇ, ਜਵਾਨ ਵੀ ਨੇ, ਜਨਾਨੀਆਂ ਵੀ ਨੇ। ਮੰਗ ਕੀ ਰਹੇ ਨੇ? ਇਹਨਾਂ ਦੇ ਨਾਲ ਲੱਗਦੇ ਪਿੰਡ ਜਿਹੜੇ ਖਾਸ ਨੇ, ਮਨਸੂਰ ਵਾਲਾ, ਰਤਨ ਰੋਹੀ, ਮਈਆਂ ਵਾਲਾ, ਸੋਢੀ ਵਾਲਾ, ਸੇਖਵਾਂ,
ਉਹਨਾਂ ਦੇ ਪਾਣੀ ਇੰਨਾ ਮਾੜਾ ਹੈ ਸਪੀਕਰ ਸਾਹਿਬ ਕਿ ਉਹ ਲੋਕ ਕੈਂਸਰ ਦੇ ਨਾਲ ਔਰ ਮੌਤ ਦੇ ਨਾਲ ਲੋਕ ਮਰ ਰਹੇ ਨੇ। ਆਪਣੀ ਮਜਬੂਰੀ ਕਰਕੇ ਲੋਕ ਧਰਨਾ ਲਾ ਕੇ ਬੈਠੇ ਨੇ, ਪਰ ਇਸ ਫੈਕਟਰੀ ਦੇ ਕਰਕੇ ਉਹਨਾਂ ਨੂੰ ਕੋਈ ਦੋਸ਼ੀ ਠਹਿਰਾਉਣ ਦੀ ਬਜਾਏ 1 ਮਹੀਨੇ ਬਾਅਦ ਡੀਸੀ ਉਹਦਾ ਧਿਆਨ ਲੈਂਦਾ ਹੈ, 2 ਮਹੀਨੇ ਬਾਅਦ ਐਨਜੀਟੀ ਰਿਪੋਰਟ ਭੇਜਦੀ ਹੈ। ਉਹ ਭਾਵੇਂ ਕਿ ਉਹਨਾਂ ਦੇ ਹੱਕ 'ਚ ਕਰ ਦਿੱਤੀ ਗਈ ਹੈ, ਪਰ ਮੈਨੂੰ ਦੱਸਿਆ ਜਾਵੇ ਕਿ ਧਰਤੀ ਹੇਠੋਂ ਪਾਣੀ ਗੰਦਾ ਆ ਕਿੱਥੋਂ ਰਿਹਾ ਹੈ। ਉਹ ਪਾਣੀ ਪੀ ਕੇ ਲੋਕ ਮਰ ਰਹੇ ਨੇ, ਲਗਾਤਾਰ ਧਰਨਾ ਦੇ ਰਹੇ ਨੇ, ਪਰ ਕਿਸੇ ਦਾ ਧਿਆਨ ਉਸ ਚੀਜ਼ ਤੇ ਨਹੀਂ ਹੈਗਾ। ਅੱਜ ਉਹਨਾਂ ਦੇ ਪਰਚੇ ਕਰ ਦਿੱਤੇ ਗਏ ਆ, 200 ਤੋਂ ਵੱਧ ਬਜ਼ੁਰਗ, ਬੀਬੀਆਂ, ਬੱਚੇ ਅੰਦਰ ਜੇਲ੍ਹ 'ਚ ਡੱਕ ਦਿੱਤੇ ਗਏ ਆ। ਕਿੱਥੇ ਜਾਣਗੇ ਲੋਕ ਪੋਲੂਸ਼ਨ ਨਾਲ ਮਰ ਰਹੇ ਨੇ। ਇਹ ਹਾਲਾਤ ਕੱਲੇ ਫਿਰੋਜ਼ਪੁਰ ਦੀ ਨਹੀਂ, ਲੁਧਿਆਣੇ ਦੀ, ਅੰਮ੍ਰਿਤਸਰ ਦੀ, ਸਾਰੀ ਜਗ੍ਹਾ ਪਾਣੀ ਦੇ ਇਹ ਹਾਲਾਤ ਹੈ। ਅੱਜ ਇਹਨਾਂ ਨੂੰ ਪੁੱਛ ਲਓ ਗੜ੍ਹ ਸ਼ੰਕਰ ਦੀ, ਆ ਸਾਰੇ ਮੇਰੇ ਮੈਂਬਰ ਪਾਰਲੀਮੈਂਟ ਬੈਠੇ ਨੇ। ਸਪੀਕਰ ਸਾਹਿਬ, ਮੈਂ ਬੇਨਤੀ ਕਰਨੀ ਚਾਹੁੰਦਾ, ਪੰਜਾਬ ਵੱਡਾ ਨਾਂ ਆ ਗੁਰੂਆਂ ਦੇ ਨਾਂ ਕਰਕੇ, ਪਰ ਪੰਜਾਬ ਦੇ ਵਿੱਚ ਇਸ ਪੋਲੂਸ਼ਨ ਦੀ ਜੜ ਨੂੰ ਜੜ੍ਹਾਂ ਖਤਮ ਕਰਨ ਲਈ ਸਪੀਕਰ ਸਾਹਿਬ ਇੱਕ ਕਮੇਟੀ ਬਣਾਓ, ਪਾਰਲੀਮੈਂਟ ਤੋਂ ਕਮੇਟੀ ਜਾ ਕੇ ਵਿਜ਼ਿਟ ਕਰੇ, ਔਰ ਉਸ ਕਮੇਟੀ ਦੇ ਵਿੱਚ ਸਾਰੇ ਮੈਂਬਰ ਪਾਰਲੀਮੈਂਟ ਸਾਡੇ ਪੰਜਾਬ ਦੇ ਰੱਖੋ, ਤਾਂ ਕਿ ਤੁਹਾਨੂੰ ਰਿਪੋਰਟ ਟੇਬਲ ਕਰ ਸਕੀਏ। ਇੱਥੇ ਤੁਸੀਂ ਸਟੈਂਡਿੰਗ ਕਮੇਟੀ ਭੇਜ ਸਕਦੇ ਜੋ ਉਹਦੇ ਤੇ ਤੁਸੀਂ ਸਰਕਾਰ ਨੂੰ ਕਹਿ ਕੇ ਪਲੀਜ਼ ਸਰ, ਪਲੀਜ਼, ਆ ਬੜਾ ਸਰ ਪਲੀਜ਼ ਸਰ, ਇਹ ਬੜਾ ਇੰਪੋਰਟੈਂਟ ਮੁੱਦਾ ਹੈ।